ਝੂਠ ਦੇ ਉੱਤੇ ਝੂਠ ਬੋਲਦੇ ਨੇ, ਚੋਣਾਂ ਵੀ ਜਿੱਤਣੀਆਂ ਨੇ, ਰੁਪਈਏ ਨੂੰ ਸਟੇਬਲ ਰੱਖਣ ਲਈ ਜਿਹੜੀ ਫੋਰਨ ਐਕਸਚੇਂਜ ਮਨੀ ਜਿਹੜੀ ਇਕੱਠੀ ਸੀ ਪਿਛਲੇ ਸਾਰੇ ਸਾਲਾਂ ਦੀ ਮਨਮੋਹਨ ਸਿੰਘ ਪੀਰੀਅਡ ਦੀ, ਉਹ ਦਵਾ-ਦਵ ਰਿਜ਼ਰਵ ਬੈਂਕ ਖਰੀਦ ਕੇ ਡਾਲਰ ਔਰ ਰੁਪਏ ਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਦਰਵਾਈਜ਼ ਜਿਹੜਾ ਉਹ ਐਸ ਜੈ ਸ਼ੰਕਰ ਰਸ਼ੀਆ ਦਾ ਗੇੜਾ, ਉਸ ਤੋਂ ਪਹਿਲਾਂ ਦੋਨੋਂ ਹੀ ਜਿਹੜੇ ਨੇ ਸਣੇ ਅਜੀਤ ਡੋਵਾਲ ਔਰ ਰਾਜਨਾਥ ਔਰ ਐਸ ਜੈ ਸ਼ੰਕਰ ਔਰ ਮੋਦੀ ਵੀ ਚੀਨ ਦੇ ਵੀ ਗੇੜੇ ਕੱਢ ਆਏ ਨੇ। ਹੁਣ ਰਸ਼ੀਆ ਦੇ ਨਾਲ ਜਿਹੜੀ ਸਾਂਝ ਦੀ ਲਾਈਨ ਜਾਂ ਦੂਜੀ ਤੀਜੀ ਹੈ, ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਕਿ ਰਸ਼ੀਆ ਤਾਂ ਆਲਰੇਡੀ ਚਾਈਨਾ ਦੇ ਰਹਿਮੋ ਕਰਮ ਤੇ ਹੈ। ਇਹ ਵੀ ਭਾਰਤ ਨੂੰ ਪਤਾ ਹੈ ਵੀ ਚੀਨ ਦੇ ਨਾਲ ਕੋਈ ਵੀ ਫਿਊਚਰ ਟਕਰਾਅ ਦੇ ਦੌਰਾਨ ਰਸ਼ੀਆ ਨਾਲ ਨਹੀਂ ਖਲੋਏਗਾ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਵੀ ਇਸ ਵੇਲੇ ਪੁਤਿਨ ਦੇ ਉੱਤੇ ਵੀ ਕਾਫੀ ਦਬਾਅ ਹੈ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਸਾਰੇ ਪਾਸਿਓਂ ਪ੍ਰੈਸ਼ਰ ਬਿਲਡ ਕੀਤਾ ਹੈ। ਸੋ ਕੁੱਲ ਮਿਲਾ ਕੇ ਇੰਡੀਆ ਕੋਸ਼ਿਸ਼ ਕਰ ਰਿਹਾ ਹੈ ਵੀ ਕਿਤੇ ਨਾ ਕਿਤੇ ਉਸ ਨੂੰ ਆਪਣੇ ਲੋਕਾਂ 'ਚ ਕੁਛ ਤਾਂ ਦੱਸਣ ਨੂੰ ਮਿਲੇ ਕਿ ਜੀ ਸਾਡਾ ਵੀ ਕੋਈ ਸਹਾਰਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਨੇ ਪੁਤਿਨ ਨੂੰ ਉਸ ਦੇ 73ਵੇਂ ਜਨਮਦਿਨ ਦੀ ਵਧਾਈ ਦਿੰਦਿਆਂ ਤਾਰੀਫਾਂ ਦੇ ਜਿਹੜੇ ਪੁੱਲ ਬੰਨ੍ਹ ਦਿੱਤੇ ਔਰ ਇਸ ਤੋਂ ਪਹਿਲਾਂ ਪੁਤਿਨ ਨੇ ਮੋਦੀ ਨੂੰ ਬੜਾ ਸਿਆਣਾ ਲੀਡਰ ਦੱਸਿਆ ਸੀ। ਇਹ ਵੀ ਖਬਰਾਂ ਹਨ ਕਿ ਰੂਸ ਵੱਲੋਂ ਪਾਕਿਸਤਾਨ ਨੂੰ JF-17 ਇੰਜਨ ਜਿਹੜੇ ਨੇ ਉਹ ਦਿੱਤੇ ਜਾਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਵੀਡੀਓ ਨਾਲ ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਮਰੀਕਨਾਂ ਦੀ ਇੱਕ ਐਕਸਪ੍ਰੈਸ਼ਨ ਹੈ ਅੰਗਰੇਜ਼ੀ 'ਚ ਕਿ ਯੂ ਸਕ੍ਰੈਚ ਮਾਈ ਬੈਕ, ਆਈਲ ਸਕ੍ਰੈਚ ਯੋਰ ਬੈਕ। ਤੂੰ ਮੇਰੀ ਪਿੱਠ ਖੁਰਕ, ਮੈਂ ਤੇਰੀ ਪਿੱਠ ਖੁਰਕਾਂ। ਵੈਸੇ ਜਿਹੜਾ ਅਦਰਵਾਈਜ਼ ਅੰਗਰੇਜ਼ੀ ਐਕਸਪ੍ਰੈਸ਼ਨ ਤੇ ਇਹ ਹੈ ਕਿ ਟੂ ਪੈਟ ਈਚ ਅਦਰ, ਕਿ ਵੀ ਤੂੰ ਮੈਨੂੰ ਕਹੇ ਵੀ ਮੈਂ ਬੜਾ ਯੋਧਾ ਹਾਂ ਤੇ ਮੈਂ ਫਿਰ ਤੈਨੂੰ ਕਹਾਂਗਾ ਤੂੰ ਬਹੁਤ ਵੱਡਾ ਜਰਨੈਲ ਹੈ। ਉਹ ਹੁਣ ਭਾਵੇਂ ਦੋਵੇਂ ਗਿੱਦੜ ਹੀ। ਬਿਲਕੁਲ। ਸੋ ਹਾਲ ਹੁਣ ਇਹ ਹੈ ਕਿ ਵੀ ਭਾਰਤ ਅਮਰੀਕਾ ਦਾ ਕੁੱਟਿਆ ਝੰਬਿਆ ਅਮਰੀਕਾ ਵੱਲੋਂ ਤਾਂ ਜੋ ਹੈ ਹੀ ਹੈ, ਪਾਕਿਸਤਾਨ ਤੋਂ ਵੀ ਜਿਹੜਾ ਉਹ ਕੁੱਟ ਖਾਧੀ ਚੰਗੀ ਤਰ੍ਹਾਂ, ਔਰ ਕਦੇ ਇੱਧਰ ਦੌੜਿਆ ਕਦੇ ਉੱਧਰ ਦੌੜਿਆ। ਹੁਣ ਉਹਦਾ ਹਾਲ ਇਸ ਕਿਸਮ ਦਾ ਹੀ ਹੈ ਜਿਹੜਾ ਉਹ ਇੱਕ ਖਰਗੋਸ਼ ਦੀ ਕਹਾਣੀ ਸੁਣਾਉਂਦੇ ਆ, ਕੋਈ ਉਹਨੂੰ ਬਿਆਨਿਆ ਜਾਂਦਾ ਹੈ ਕਿ ਭਾਈ ਉਹ ਗੱਡੀ ਜਾ ਰਹੀ ਹੈ ਸੜਕ ਦੇ ਵਿੱਚ, ਇੱਕ ਸਿਆ ਖਰਗੋਸ਼ ਸੜਕ ਦੇ ਇੱਧਰ ਦੀ ਲੰਘਿਆ, ਉੱਧਰ ਗਿਆ, ਗੱਡੀ ਅੱਗੇ ਗਈ, ਫਿਰ ਦੂਜੇ ਪਾਸਿਓਂ ਫਿਰ ਇੱਧਰ ਆ ਗਿਆ, ਤੀਜੀ ਵਾਰੀ ਟਾਇਰ ਦੇ ਥੱਲੇ ਆ ਗਿਆ। ਤੇ ਉਹ ਜਿਹੜਾ ਬੰਦਾ ਬੈਠਾ ਉਹ ਡਰਾਈਵਰ ਨੂੰ ਪੁੱਛਦਾ ਕਿ ਵੀ ਤੈਨੂੰ ਪਤਾ ਹੈ ਵੀ ਇਹ ਕਿਉਂ ਮਰਿਆ? ਉਹ ਕਹਿੰਦਾ ਜੀ ਹੋ ਸਕਦਾ ਹੈ ਇਹ ਰੋਸ਼ਨੀ ਕਿਉਂਕਿ ਹੈ ਇਹਦੀ ਅੱਖਾਂ 'ਚ ਪੈ ਰਹੀ ਹੋਏ ਜਾਂ ਇਹਨੂੰ ਪ੍ਰੋਪਰ ਦਿਸ ਨਾ ਰਿਹਾ ਹੋਏ। ਉਹਨੇ ਹੋਰ ਵੀ ਦਿੱਤਾ, ਉਹਨੇ ਕਿਹਾ ਵੀ ਨਹੀਂ, ਇਹ ਇਸ ਲਈ ਮਰਿਆ ਵੀ ਇਹਨੂੰ ਇਹ ਪਤਾ ਹੀ ਨਹੀਂ ਸੀ ਵੀ ਇਹਨੇ ਕੀ ਕਰਨਾ, ਕਿ ਵੀ ਇੱਧਰ ਜਾਏ ਕਿ ਉੱਧਰ ਜਾਏ, ਡਿਸਾਈਡ ਹੀ ਨਹੀਂ ਕਰ ਪਾਇਆ। ਹਾਂ, ਕਿ ਹੁਣ ਹਾਲ ਤਾਂ ਵੈਸੇ ਜੇ ਤੁਸੀਂ ਇੰਡੀਆ ਦਾ ਕੁੱਲ ਮਿਲਾ ਕੇ ਦੇਖੋ, ਨੋ ਮੈਟਰ ਉਹ ਵਿਦਨ ਆਪਣੇ ਲੋਕਾਂ ਨੂੰ ਜਿਹੜਾ ਹਾਈ ਸਪਿਰਿਟ 'ਚ ਰੱਖਣ ਦੇ ਲਈ ਝੂਠ ਦੇ ਉੱਤੇ ਝੂਠ ਬੋਲਦੇ ਨੇ, ਚੋਣਾਂ ਵੀ ਜਿੱਤਣੀਆਂ ਨੇ, ਰੁਪਈਏ ਨੂੰ ਸਟੇਬਲ ਰੱਖਣ ਲਈ ਜਿਹੜੀ ਫੋਰਨ ਐਕਸਚੇਂਜ ਮਨੀ ਜਿਹੜੀ ਇਕੱਠੀ ਸੀ ਪਿਛਲੇ ਸਾਰੇ ਸਾਲਾਂ ਦੀ ਮਨਮੋਹਨ ਸਿੰਘ ਪੀਰੀਅਡ ਦੀ, ਉਹ ਦਵਾ-ਦਵ ਰਿਜ਼ਰਵ ਬੈਂਕ ਖਰੀਦ ਕੇ ਡਾਲਰ ਔਰ ਰੁਪਏ ਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਦਰਵਾਈਜ਼ ਜਿਹੜਾ ਉਹ ਐਸ ਜੈ ਸ਼ੰਕਰ ਰਸ਼ੀਆ ਦਾ ਗੇੜਾ, ਉਸ ਤੋਂ ਪਹਿਲਾਂ ਦੋਨੋਂ ਹੀ ਜਿਹੜੇ ਨੇ ਸਣੇ ਅਜੀਤ ਡੋਵਾਲ ਔਰ ਰਾਜਨਾਥ ਔਰ ਐਸ ਜੈ ਸ਼ੰਕਰ ਔਰ ਮੋਦੀ ਵੀ ਚੀਨ ਦੇ ਵੀ ਗੇੜੇ ਕੱਢ ਆਏ ਨੇ। ਹੁਣ ਰਸ਼ੀਆ ਦੇ ਨਾਲ ਜਿਹੜੀ ਸਾਂਝ ਦੀ ਲਾਈਨ ਜਾਂ ਦੂਜੀ ਤੀਜੀ ਹੈ, ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਕਿ ਰਸ਼ੀਆ ਤਾਂ ਆਲਰੇਡੀ ਚਾਈਨਾ ਦੇ ਰਹਿਮੋ ਕਰਮ ਤੇ ਹੈ, ਉਸ ਦੀ ਉਹ ਛੋਟਾ ਪਾਰਟਨਰ ਬਣਿਆ, ਉਹਨਾਂ ਦੀਆਂ ਜੰਗੀ ਮਸ਼ਕਾਂ ਵੀ ਜਾਂ ਦੂਸਰਾ ਵੀ। ਇਹ ਵੀ ਭਾਰਤ ਨੂੰ ਪਤਾ ਹੈ ਵੀ ਚੀਨ ਦੇ ਨਾਲ ਕੋਈ ਵੀ ਫਿਊਚਰ ਟਕਰਾਅ ਦੇ ਦੌਰਾਨ ਰਸ਼ੀਆ ਨਾਲ ਨਹੀਂ ਖਲੋਏਗਾ, ਕਿਉਂਕਿ ਰਸ਼ੀਆ ਤਾਂ ਚਾਈਨਾ ਦੇ ਨਾਲ ਹੀ ਖੜਾ ਹੈ। ਔਰ ਇਹੀ ਕਾਰਨ ਹੈ ਕਿ ਵੀ ਇਹ ਜਿਹੜਾ ਗਲਵਾਨ ਵੈਲੀ ਤੋਂ ਬਾਅਦ ਜਾਂ ਦੂਸਰਾ ਵੀ ਜਿਹੜਾ ਅਲਟੀਮੇਟਲੀ ਰਸ਼ੀਆ ਨੇ ਤਾਂ ਇੰਡੀਆ ਨੂੰ ਥੋੜ੍ਹਾ ਬਹੁਤ ਫੇਸ ਦਿੱਤਾ ਹੈ। ਉੱਥੇ ਚਾਈਨੀਜ਼ ਫੋਰਨ ਮਿਨਿਸਟਰ ਨੂੰ ਸੱਦ ਲਿਆ, ਮਾਸਕੋ ਦੇ ਵਿੱਚ ਇਹਨਾਂ ਦੇ ਨੂੰ ਸੱਦ ਲਿਆ, ਮਾੜੀ ਮੋਟੀ ਡੀਲ ਦੂਜੀ ਤੀਜੀ। ਉਦੋਂ ਇਹੀ ਕਾਰਨ ਹੈ ਵੀ ਇਹਨਾਂ ਦੇ ਮੂੰਹ ਕਦੇ ਚੀਨ ਦਾ ਨਾਂ ਹੀ ਨਹੀਂ ਨਿਕਲਿਆ ਕਿ ਸਾਡੀ 4000 ਸਕੁਅਰ ਕਿਲੋਮੀਟਰ ਟੈਰੀਟਰੀ ਲੈ ਲਈ ਹੋਈ ਹੈ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਵੀ ਇਸ ਵੇਲੇ ਪੁਤਿਨ ਦੇ ਉੱਤੇ ਵੀ ਕਾਫੀ ਦਬਾਅ ਹੈ। ਪਹਿਲੀ ਗੱਲ ਤਾਂ ਅਮਰੀਕਾ ਨੇ ਜਿਹੜਾ ਭਾਰਤ ਦੇ ਉੱਤੇ ਦਬਾਇਆ, ਰੂਸ ਨੂੰ ਇਹ ਫੀਅਰ ਹੈ ਕਿ ਵੀ 32% ਜਿਹੜਾ ਇਹਨੇ 42% ਕਰੂਡ ਆਇਲ ਭਾਰਤ ਨੇ ਜਿੰਨਾ ਰਸ਼ੀਆ ਨੇ ਵੇਚਿਆ ਉਹ ਇਕੱਲਾ ਭਾਰਤ ਨੇ ਖਰੀਦਾ ਹੋਇਆ।
ਕਿ ਕਿਤੇ ਅਮਰੀਕਨ ਦਬਾਅ ਦੇ ਕਿਉਂਕਿ ਇਹਨਾਂ ਦੀ ਸਾਰੀ ਇੰਡਸਟਰੀ ਤਾਂ ਹਿੱਲੀ ਹੋਈ ਹੈ H1B ਦੇ ਮੁੱਦੇ ਨੇ ਵੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਸਾਰੇ ਪਾਸਿਓਂ ਪ੍ਰੈਸ਼ਰ ਬਿਲਡ ਕੀਤਾ ਹੈ। ਔਰ ਹੁਣ ਈਵਨ ਇੱਕ ਲੈਜਿਸਲੇਸ਼ਨ ਜਿਹੜਾ ਅਮਰੀਕਨ ਕਾਂਗਰਸ ਔਰ ਸੈਨੇਟ ਦੋਨਾਂ ਦੇ ਵਿੱਚ ਆਇਆ ਹੈ, ਜਿਸ ਦੇ ਵਿੱਚ ਪਹਿਲਾਂ ਤਾਂ H1B ਦੇ ਉੱਤੇ, ਜਿਹਦੇ ਵਿੱਚ ਈਵਨ ਜਿਹੜੀਆਂ ਅਮਰੀਕਨ ਕੰਪਨੀਜ਼ ਚੀਪ ਲੇਬਰ ਕਰਕੇ IT ਸੈਕਟਰ ਦੀ, ਜਿਹੜੀ ਆਲਮੋਸਟ ਇਹਨਾਂ ਦੀ $200 ਬਿਲੀਅਨ ਦੀ ਇੰਡਸਟਰੀ ਹੈ ਇੰਡੀਆ ਦੀ, ਉਹ ਇੰਡੀਆ ਚੋਂ ਭੇਜਦੇ ਨੇ ਜਾਂ ਦੂਜੇ, ਉਹਨਾਂ ਦੀ ਜਿਹੜੀ ਇਨਕਮ ਜਾਂ ਦੂਜੀ ਹੈ ਉਹਦੇ 'ਤੇ ਵੀ 25% ਐਕਸਟਰਾ ਟੈਕਸ। ਸੋ ਜ਼ਾਹਰ ਹੈ ਕਿ ਵੀ ਟਰੰਪ ਦਾ ਇਹੀ ਕਹਿਣਾ ਵੀ ਸਭ ਕੁਝ ਅਮਰੀਕਾ 'ਚ ਲਿਆਓ। ਹੁਣ ਇਹਦੇ 'ਤੇ ਵੀ ਬੜਾ ਉਹਨਾਂ ਨੂੰ ਚੱਲ ਰਿਹਾ। ਸੋ ਕੁੱਲ ਮਿਲਾ ਕੇ ਇੰਡੀਆ ਕੋਸ਼ਿਸ਼ ਕਰ ਰਿਹਾ ਹੈ ਵੀ ਕਿਤੇ ਨਾ ਕਿਤੇ ਉਸ ਨੂੰ ਆਪਣੇ ਲੋਕਾਂ 'ਚ ਕੁਛ ਤਾਂ ਦੱਸਣ ਨੂੰ ਮਿਲੇ ਕਿ ਜੀ ਸਾਡਾ ਵੀ ਕੋਈ ਸਹਾਰਾ ਹੈ। ਤੇ ਪੁਤਿਨ ਦੇ ਉੱਤੇ ਜਿਹੜਾ ਦਬਾਅ ਹੈ, ਔਰ ਹੁਣ ਈਵਨ ਲੌਂਗ ਰੇਂਜ ਹੋਰ ਮਿਸਲਸ ਵੀ ਯੂਕਰੇਨ ਨੂੰ ਦਿੱਤੀਆਂ। ਪਿਛਲੇ ਕੱਲ੍ਹ ਇੱਕ ਮਿਸਲ ਨੇ, ਭਾਵੇਂ ਉਹ ਬਲਾਸਟ ਨੇ, ਉਹ ਨਿਊਕਲੀਅਰ ਰਿਐਕਟਰ 'ਤੇ ਹਿੱਟ ਕੀਤਾ ਰਸ਼ੀਆ ਦੇ। ਰਸ਼ੀਆ ਵੀ ਐਵਰੀਡੇ ਉਹਨਾਂ ਦੇ ਕਦੇ ਕਹਿੰਦਾ 250 ਡਰੋਨ ਸੁੱਟ ਲਿਆ ਯੂਕਰੇਨ ਦਾ, ਕਦੇ ਦੂਜਾ। ਪਰ ਜਿਵੇਂ ਜੇ ਅਸੀਂ ਇਹਨਾਂ ਦੋਨਾਂ ਵਾਰਸ ਦਾ ਜ਼ਿਕਰ ਕਰੀਏ, ਇੱਕ ਗੱਲ ਜਿਹੜੀ ਆਫ ਦਾ ਕਫ ਹੈ, ਹੁਣ ਜਦੋਂ ਹਮਾਸ ਨੇ 7 ਅਕਤੂਬਰ ਨੂੰ, ਅੱਜ ਤੋਂ ਠੀਕ 2 ਸਾਲ ਪਹਿਲਾਂ, ਆਪਣਾ ਉਹ ਕਾਰਾ ਕੀਤਾ ਤੇ ਇਜ਼ਰਾਈਲ ਨੇ ਕੁਛ ਦਿਨਾਂ ਬਾਅਦ ਫੁੱਲ ਫਲੈਜਡ ਅਟੈਕ ਕੀਤਾ। ਇਜ਼ਰਾਈਲ ਨੂੰ ਲੱਗਦਾ ਸੀ ਵੀ ਇਹ ਤਾਂ ਹਫ਼ਤਿਆਂ ਦੀ ਗੱਲ ਹੈ, ਵੱਧ ਤੋਂ ਵੱਧ 2-3 ਹਫ਼ਤੇ 'ਚ ਅਸੀਂ ਸਮੇਟ ਦਿਆਂਗੇ। 2 ਸਾਲ ਹੋ ਗਏ ਨੇ ਉੱਤੇ ਹੀ ਫਸੇ ਹੋਏ ਨੇ। ਇਹਦੇ ਬਾਵਜੂਦ ਕਿੰਨਾ ਕੁ ਉਹਨਾਂ ਦੇ ਕੋਲ ਕਿੰਨੀ ਕੁ ਥਾਂ ਹੈ, ਕਿੱਥੇ ਉਹਨਾਂ ਨੇ ਜਿਹੜੇ 40-50 ਬਚੇ ਜਿਨ੍ਹਾਂ ਨੂੰ ਅਗਵਾ ਕੀਤਾ ਉਹਨਾਂ ਨੂੰ ਲੁਕੋਇਆ ਹੋਇਆ, ਹਾਊ ਦੇ ਆਰ ਫਾਈਟ। ਇਸੇ ਤਰ੍ਹਾਂ ਰਸ਼ੀਆ, ਇਹ ਠੀਕ ਹੈ ਵੀ ਰਸ਼ੀਆ ਨੇ 20% ਟੈਰੀਟਰੀ ਯੂਕਰੇਨ ਦੀ ਖੋਹ ਲਈ, ਉਹਦੇ ਕੋਲ ਹੈ, ਉਹ ਬੰਬ ਵੀ ਬਰਸਾ ਰਿਹਾ, ਪਰ ਕਦੇ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਇੱਕ ਨਿੱਕਾ ਜਿਹਾ ਹਿੱਸਾ ਯੂਕਰੇਨ ਜਿਹੜਾ ਸਦੀਆਂ ਤੋਂ ਰਸ਼ੀਆ ਦੇ ਕੋਲ ਹੀ ਰਿਹਾ, ਅੰਟਿਲ ਅਨਲੈਸ ਜਦੋਂ ਇਹਦੇ 15 ਟੁਕੜੇ ਹੋਏ, ਕਿ 3 ਸਾਲ, ਹੁਣ ਜਿਹੜੀ ਯੂਕਰੇਨ ਵਾਰ ਹੈ ਉਹਨੂੰ 3 ਸਾਲ ਹੋ ਗਏ ਨੇ, ਕਿ 3 ਸਾਲ 'ਚ ਰਸ਼ੀਆ ਜਿਹੜਾ ਉਹਨੂੰ ਯੂਕਰੇਨ ਨੂੰ ਸਾਇਲੈਂਟ ਨਹੀਂ ਕਰਵਾ ਸਕੇਗਾ। ਹਾਲਾਂ ਲੱਖਾਂ ਲੋਕ ਦੋਨੋਂ ਪਾਸੇ ਮਰੇ ਨੇ। ਸੋ ਜਿਹੜਾ ਲੱਗਦਾ ਸੀ ਵੀ ਰਸ਼ੀਆ ਇੰਨੀ ਸੁਪਰ ਪਾਵਰ ਤੇ ਇੰਨਾ ਫਸਿਆ ਹੋਇਆ, ਔਰ ਜੇ ਸੱਚਮੁੱਚ ਸੀਰੀਅਸਲੀ ਪ੍ਰੈਜ਼ੀਡੈਂਟ ਟਰੰਪ ਨੇ ਫੈਸਲਾ ਕੀਤਾ ਕਿ ਵੀ ਨਹੀਂ, ਪਹਿਲਾਂ ਤਾਂ ਗੁੱਡਵਿਲ ਸੀ ਕਿ ਵੀ ਰਸ਼ੀਆ ਫਰੈਂਡਲੀ ਆ, ਉਹਨੂੰ ਲੱਗਦਾ ਸੀ ਵੀ ਰਸ਼ੀਆ ਨਾਲ ਤਾਂ ਅਸੀਂ 24 ਘੰਟੇ ਦੇ ਵਿੱਚ ਕਰਾ ਦਾਂਗੇ ਸੀਜ਼ਫਾਇਰ, ਪਰ ਉਹ ਗੱਲ ਬਣੀ ਨਹੀਂ ਹੈ। ਔਰ ਉਸ ਲੈਵਲ ਦੇ ਉੱਤੇ ਜੇ ਰਸ਼ੀਆ ਨੂੰ ਇਹ ਲੱਗਦਾ ਹੈ ਕਿ ਬਈ ਉਹ ਅਮਰੀਕਾ ਨੂੰ ਚੜਾਉਣ ਲਈ ਇੰਡੀਆ ਨੂੰ ਹੋਰ ਪੈਟ ਕਰੇ, ਜਿਹੜਾ ਉਹ ਕਰ ਵੀ ਰਿਹਾ। ਹੁਣ 2-4 ਦਿਨ ਬਾਅਦ ਉਹਦਾ ਰਸ਼ੀਆ ਦੇ ਫੋਰਨ ਮਿਨਿਸਟਰ ਨੇ ਆ ਜਾਣਾ, ਕਿਉਂਕਿ 5 ਦਸੰਬਰ ਨੂੰ ਪ੍ਰੈਜ਼ੀਡੈਂਟ ਪੁਤਿਨ ਦਿੱਲੀ ਆ ਰਿਹਾ। ਹੁਣ 2021 ਤੋਂ ਬਾਅਦ 4 ਸਾਲ ਬਾਅਦ ਉਹਨੇ ਆਉਣਾ। ਹੁਣ ਇਸ ਸਟੇਜ 'ਤੇ ਇੰਡੀਆ ਉਹਨੂੰ ਹੋਸਟ ਕਰੇਗਾ, ਉਹਦੇ ਗੁਣ ਗਾਇਨ ਕਰੇਗਾ। ਔਰ ਪਹਿਲਾਂ ਹੀ ਜਦੋਂ ਮੋਦੀ ਦਾ 75 ਸਾਲਾ ਜਨਮ ਹੋਇਆ, ਜਿਹੜਾ ਅਵਤਾਰ ਹੀ ਹੋਇਆ, ਕਿਉਂਕਿ ਉਹ ਤਾਂ ਹੁਣ ਉਹੀ ਕਹਿੰਦਾ ਨਾ ਵੀ ਮੈਨੂੰ ਕਈ ਵਾਰੀ ਲੱਗਦਾ ਵੀ ਮੈਂ ਬਾਇਓਲੋਜੀਕਲੀ ਨਹੀਂ ਪੈਦਾ ਹੋਇਆ, ਮੈਂ ਉੱਤੋਂ ਹੀ ਉਤਰਿਆ। ਹੁਣ ਉਹਨੂੰ ਅਵਤਾਰ ਹੀ ਕਹਿ ਦੇਣਾ, ਇਹਨਾਂ ਦਾ ਹੀ ਅਵਤਾਰਵਾਦ। ਔਰ ਅੱਜ ਪੁਤਿਨ ਦਾ ਵੀ ਜਿਹੜਾ 73 ਸਾਲਾਂ ਦਾ ਹੋਇਆ, ਉਹ ਤਾਂ ਚਲੋ ਨਾਸਤਕ ਹੈ, ਉਹਨਾਂ ਦੇ ਅਵਤਾਰ ਦਾ ਕੰਮ ਨਹੀਂ ਹੈ, ਉਹ ਜੰਮਿਆ। ਤੇ ਪਹਿਲਾਂ ਜਿੱਦਣ ਮੋਦੀ ਦਾ ਜਨਮ ਦਿਨ ਸੀ, ਉਦਣ ਵੀ ਪੁਤਿਨ ਨੇ ਕਾਲ ਕਰਕੇ ਬੜੀ ਸਿਫਤ ਕੀਤੀ, ਵਧਾਈ ਦਿੱਤੀ। ਔਰ ਜਿਹੜਾ ਉਹਨੇ ਈਵਨ ਪੁਤਿਨ ਨੇ ਉਸ ਤੋਂ ਇਲਾਵਾ ਵੀ ਵਡਾਈ ਡਿਸਕਸ਼ਨ ਕਲੱਬ ਹੈ ਸੋਚੀ ਦੇ ਵਿੱਚ, ਜਿੱਥੇ ਜਦੋਂ ਇਹ ਪੁਤਿਨ ਐਡਰੈਸ ਕਰ ਰਿਹਾ ਸੀ, ਉਹਦੇ 'ਚ ਉਹਨੇ ਕਿਹਾ ਕਿ ਪੀਪਲ ਇਨ ਇੰਡੀਆ ਡੂ ਨਾਟ ਫੋਰਗੇਟ ਅਬਾਊਟ ਆਵਰ ਰਿਲੇਸ਼ਨਸ਼ਿਪ। ਆਈ ਬਿਲੀਵ ਕਿ ਮੈਨੂੰ ਲੱਗਦਾ ਹੈ ਕਿ ਵੀ ਭਾਰਤ ਦੇ ਲੋਕ ਕਦੇ ਵੀ ਜਿਹੜੀ ਰੂਸ ਨਾਲ ਸਾਂਝਾ ਨੂੰ ਨਹੀਂ ਭੁੱਲਣਗੇ। Some 15 years ago, we made an announcement about a privileged strategic partnership, and that is the best description ਕਿ ਅਸੀਂ 15 ਸਾਲ ਪਹਿਲਾਂ ਭਾਰਤ ਦੇ ਨਾਲ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਸਮਝੌਤਾ ਕੀਤਾ ਸੀ, ਉਹ ਬੈਸਟ ਹੈ। ਪ੍ਰਾਈਮ ਮਿਨਿਸਟਰ ਮੋਦੀ ਇਜ਼ a very wise leader who thinks first about his country, ਕਿ ਬਹੁਤ ਸਿਆਣਾ ਲੀਡਰ ਹੈ ਜਿਹੜਾ ਕਿ ਆਪਣੇ ਜਿਹੜਾ ਲੋਕਾਂ ਬਾਰੇ ਸੋਚਦਾ ਹੈ। ਔਰ ਇਸ ਦੇ ਉੱਤੇ ਜਿਹੜਾ ਮੋਦੀ ਨੇ ਵੀ, PM ਮੋਦੀ greets Russia's President Putin on his birthday, reaffirms commitment to India-Russia ties। ਉਹ ਜਿਹੜਾ ਉਸ ਨੂੰ ਵਧਾਈ ਵੀ ਦੇ ਰਿਹਾ ਔਰ ਰੀਕਨਫਰਮ ਵੀ ਕਰ ਰਿਹਾ। ਹੁਣ ਇਸ ਸਾਰੇ 'ਚ ਜੇ
ਇਹਨਾਂ ਨੂੰ ਲੱਗਦਾ ਹੈ ਕਿ ਵੀ ਅਮਰੀਕਾ ਔਰ ਪ੍ਰੈਜ਼ੀਡੈਂਟ ਟਰੰਪ ਜਿਹੜਾ ਇਸ ਕਿਸਮ ਦੀਆਂ ਚੀਜ਼ਾਂ ਨੂੰ ਹਾਲਾਂ ਮੋਦੀ ਜਦੋਂ ਚੀਨ ਗਿਆ ਐਸਸੀਓ ਦੀ ਸੀ ਉਹਨੂੰ ਉਸ ਮੀਟ ਦੇ ਉੱਤੇ ਔਰ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਇੰਡੀਆ ਇਜ਼ ਅ ਡੈਡ ਇਕਨੋਮੀ ਐਂਡ ਮੋਦੀ ਇਨ ਕੰਪਨੀ ਆਫ ਸ਼ੀ ਜਿਨਪਿੰਗ ਐਂਡ ਪੁਤਿਨ ਗੁੱਡ ਲੱਕ। ਤੇ ਜੇ ਹੁਣ ਇੱਕ ਪਾਸੇ ਸੈਂਕਸ਼ਨਸ ਇਹ ਵੀ ਕਹਿ ਰਿਹਾ ਉਹਨਾਂ ਦਾ ਪਿਊਸ਼ ਗੋਇਲ ਕਿ ਜੀ ਸਾਡੀ ਗੱਲਬਾਤ ਚੱਲ ਰਹੀ ਹੈ ਅਮਰੀਕਾ ਨਾਲ ਟ੍ਰੇਡ ਦੇ ਉੱਤੇ, ਵੀ ਤੁਸੀਂ ਗੱਲ ਕਿਹਦੇ ਨਾਲ ਕਰ ਰਹੇ ਹੋ ਅਮਰੀਕਾ ਨੂੰ ਤੁਸੀਂ ਜਿਹੜਾ ਉਹ ਹੁਣ ਇਹ ਬਿਲਕੁਲ ਅੱਜ ਵੀ ਸਾਡੇ ਇੱਕ ਵੀਰ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਅਮਰੀਕਨਾਂ ਦਾ ਸੁਭਾਅ ਜਿਹੜਾ ਨਾ ਬਹੁਤ ਸਾਰਾ ਸਾਡੇ ਪੇਂਡੂ ਕਿਸਾਨਾਂ ਦੇ ਸੁਭਾਅ ਵਰਗਾ ਕਿ ਵੀ ਜੇ ਭੋਲੇ ਭਾਲੇ ਵਿੱਚ ਫਸੇ ਰਹਿਣ ਕਿਸੇ ਚੀਜ਼ ਦੇ ਫਸੇ ਰਹਿੰਦੇ ਨੇ, ਪਰ ਜਦੋਂ ਇਹ ਗੱਲ ਆ ਜਾਏ ਵੀ ਅੱਛਾ ਸਾਡੇ ਨਾਲ ਧੋਖਾ ਕਰ ਰਿਹਾ ਫਿਰ ਕਹਿੰਦੇ ਵੀ ਹੁਣ ਨਹੀਂ ਛੱਡਦੇ। ਹਾਂ ਕਿ ਬਈ ਤੂੰ ਤਾਂ ਵਸਾ ਕੇ ਮਾਰਿਆ ਵੀ ਅਸੀਂ ਤਾਂ ਟਰਸਟ ਕੀਤਾ। ਹੁਣ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਵੀ ਕੀਤਾ ਅਮਰੀਕਨ ਸੋਇਲ ਤੇ, ਇਧਰੋਂ ਅਮਰੀਕਾ ਤੋਂ ਜਿਹੜਾ ਉਹ ਰਿਆਇਤਾਂ ਲੈ ਰਹੇ ਨੇ, ਤੇਲ ਰਸ਼ੀਆ ਦਾ ਖਰੀਦ ਰਹੇ ਨੇ। ਵੀ ਗੱਲ ਜਿਹੜਾ ਹੁਣ ਤੁਸੀਂ ਇਸ ਕਿਸਮ ਦਾ ਵਰਤਾਰਾ ਰੱਖੋਗੇ ਤੇ ਫਿਰ ਐਕਸਪੈਕਟ ਕਰੋ ਤੇ ਇਧਰ ਫਿਰ ਟਰੰਪ ਭਾਜੀ ਨੇ ਚਾਚਾ ਹਾਂ ਨਹੀਂ ਇਹ ਹੁਣ ਅਸੀਂ ਕਹਿ ਰਹੇ ਨਾ ਤੇ ਚਲੋ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੋਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।